ਅਕਾਲੀ ਦਲ with or without Sukhbir Badal is a safety valve for Punjab against threat of radicalism. Sunil Jakhar. Radicalization is more dangerous than polarization. Both the central state made mistake on farmers issue. Akali Dal is not just another regional party. I am of the view even today that a strong Akali Dal is a representative political body of Akal Takht and the Panth. I cannot look into the future, but a strong political representation of the Panth is a must. A moderate party, which the Akali Dal is required. ਇੱਕ ਪਾਸੇ ਉਹ ਅਕਾਲੀ ਦਲ ਨੂੰ ਇੰਨਾ ਰੱਖਣਾ ਚਾਹੁੰਦੇ ਨੇ ਕਿ ਉਹ ਅੱਡ ਕੋਰਸ ਨਾ ਲਏ ਇਹਨਾਂ ਤੋਂ, ਇਹਨਾਂ ਦੀ ਪਤਨੀ ਬਣ ਕੇ ਭਾਵੇਂ ਉਹ ਛੁੱਟੜੀ ਹੋਏ ਉਹਨੂੰ ਨਾਲ ਰਹੇ, ਕਿਉਂਕਿ ਜਿਹੜਾ ਵਿੱਚ ਗੈਪ ਹੈ ਉਹ ਤੇ ਸਿੱਖਾਂ ਨੇ ਜਾਣਾ ਹੀ, ਉਹਨਾਂ ਨੇ ਕਹਿਣਾ ਵੀ ਬਸ ਇਨਫ ਇਜ਼ ਇਨਫ ਹੋ ਗਿਆ। ਉਹ ਖਡੂਰ ਸਾਹਿਬ ਔਰ ਫਰੀਦਕੋਟ ਨੇ ਆਪਣਾ ਮੈਸੇਜ ਦੇ ਦਿੱਤਾ। ਸਾਡਾ ਪ੍ਰਾਣ ਪਿਆਰੇ ਹਰਮੰਦਰ ਸਾਹਿਬ ਤੇ ਫੌਜਾਂ ਚੜਾਈਆਂ ਨੇ, ਟੈਂਕਾਂ ਤੋਪਾਂ ਨਾਲ ਆ ਗਏ ਹੋ ਔਰ ਤੁਸੀਂ ਸਾਡੇ ਖਿਲਾਫ ਜੰਗ ਕੀਤੀ ਹੈ। ਹੁਣ ਅਸੀਂ ਸਿੱਧੀ ਲੜਾਈ ਜਿਹੜੀ ਉਹ ਖਾਲਿਸਤਾਨ ਦੀ ਲੜਾਂਗੇ। ਅਕਾਲੀ ਦਲ ਉਹਨੂੰ ਪੀਸਫੁਲ ਢੰਗ ਨਾਲ ਲੜੀ ਜਾਂਦਾ, ਬੇਸ਼ੱਕ ਬਾਕੀਆਂ ਨੇ ਤਾਂ ਡਾਂਗ ਚੁੱਕ ਹੀ ਰਹੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਖੁਰਦ। ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਅੱਜ 26 ਜੂਨ 2024 12 ਹਾੜ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਰਹੀਓ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਮ ਕੇਬਲ, ਵੈਲਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ। ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੈਕਸਸ ਤੋਂ ਸਰਦਾਰ ਜਸਵੀਰ ਸਿੰਘ ਪੁਰੀਅਰਾਂ ਵੱਲੋਂ। ਸੋ ਇਹਨਾਂ ਨੇ ਕੌਮ ਦੀ ਚੜ੍ਹਦੀ ਕਲਾ ਤੇ ਖਾਲਸਾ ਦੀ ਪ੍ਰਾਪਤੀ ਲਈ ਅਰਦਾਸ ਕੀਤੀ ਹੈ ਔਰ ਦਰਸ਼ਕਾਂ ਨੂੰ ਬੇਨਤੀ ਕੀਤੀ ਹੈ ਕਿ ਅਸੀਂ ਕੋਸ਼ਿਸ਼ ਕਰੀਏ ਕਿ ਇਕਮੁੱਠ ਹੋ ਕੇ ਆਪਣੀ ਸਮਰੱਥਾ ਮੁਤਾਬਿਕ ਜਿਹੜੇ ਪੰਥਕ ਕਾਰਜਾਂ ਵਿੱਚ ਹਿੱਸਾ ਪਾਈਏ ਔਰ ਗੁਰੂ ਆਪ ਸਾਹੀ ਹੋਣਗੇ, ਕੌਮੀ ਘਾਟ ਦੀ ਪ੍ਰਾਪਤੀ ਜ਼ਰੂਰ ਹੋਵੇਗੀ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਸਵੀਰ ਸਿੰਘ ਪੁਰੀ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ BJP ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੀਡੀਆ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਅਕਾਲੀ ਦਲ ਦੀ ਪੰਜਾਬ ਵਿੱਚ ਹੋਂਦ ਭਾਵੇਂ ਸੁਖਬੀਰ ਬਾਦਲ ਨਾਲ ਹੋਵੇ ਭਾਵੇਂ ਉਸ ਤੋਂ ਬਿਨਾਂ ਬਹੁਤ ਜ਼ਰੂਰੀ ਹੈ। ਉਸਨੇ ਕਿਹਾ ਕਿ ਮੋਡਰੇਟ ਅਕਾਲੀ ਦਲ ਪੰਜਾਬ ਲਈ ਇੱਕ ਸੇਫਟੀ ਵੈਲਵ ਵਾਂਗ ਹੈ। ਇਸ ਦੀ ਅਣਹੋਂਦ ਵਿੱਚ ਪੰਜਾਬ ਰੈਡੀਕਲ ਵਿਚਾਰਧਾਰਾ ਯਾਨੀ ਕਿ ਖਾਲਿਸਤਾਨ ਵੱਲ ਤੁਰ ਪਵੇਗਾ। ਸੋ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਹਿੰਦੂ ਤਵੀਆਂ ਦੀ ਜਿਹੜੀ ਸੋਚ ਕਿੱਥੋਂ ਤੱਕ ਪਹੁੰਚਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਡਾਲਸ ਟੈਕਸਸ ਤੋਂ ਆਪਣੇ ਵੀਰ ਜਸਵੀਰ ਸਿੰਘ ਪੁਰੀ ਜੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਬਹੁਤ ਹੀ ਪਿਆਰੇ ਗੁਰਸਿੱਖ ਨੇ, ਬਹੁਤ ਪੁਰਾਣਾ ਇਹਨਾਂ ਦਾ
ਪੰਥਕ ਪਰਿਵਾਰ ਜਿਹੜਾ ਪਿੱਛੇ ਵੀ ਜਿੱਥੋਂ ਨਾਲ ਇਹਨਾਂ ਦਾ ਸੰਬੰਧ ਹੈ ਡੇਰਾ ਬਾਬਾ ਨਾਨਕ ਔਰ ਉਸ ਖਿੱਤੇ ਨਾਲ, ਔਰ ਡਾਲਸ 'ਚ ਵੀ ਹਮੇਸ਼ਾ ਹਰ ਪੰਥਕ ਐਕਟੀਵਿਟੀ ਦੇ ਵਿੱਚ ਮੋਹਰੀ ਰੋਲ ਅਦਾ ਕਰਦੇ ਨੇ। ਸਾਡੇ ਨਾਲ ਉਹਨਾਂ ਦੀ ਹਮੇਸ਼ਾ ਇੱਕ ਬੌਂਡਿੰਗ ਰਹੀ ਹੈ ਪਹਿਲੇ ਦਿਨ ਤੋਂ ਹੀ ਜਦੋਂ ਮਿਲੇ। ਹੁਣ ਵੀ ਜਦੋਂ ਡਾਲਸ ਵਿਜ਼ਿਟ ਸੀ ਸਾਡੀ ਜੂਨ ਦੇ ਦੂਸਰੇ ਹਫਤੇ, ਔਰ ਜਿੱਥੇ ਉਹ ਹਰ ਮੀਟਿੰਗ ਦੇ ਵਿੱਚ ਆਏ, ਜਿਹੜੀ ਬੇਸ਼ੱਕ ਅਸੀਂ ਭਾਈ ਗੋਬਿੰਦਰ ਸਿੰਘ ਹੋਰਾਂ ਦੇ ਘਰ ਕੀਤੀ ਜਾਂ ਉਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਔਰ ਹਰ ਥਾਂ 'ਤੇ, ਉੱਥੇ ਉਹ ਉਹਨਾਂ ਮੋਹਰੀ ਰੋਲ ਵਾਲਿਆਂ 'ਚ ਹੁੰਦੇ ਨੇ ਜਿਹੜੇ ਖੁੱਲ੍ਹ ਦਿਲੀ ਨਾਲ TV 84 ਨੂੰ ਜਿਹੜਾ ਉਹ ਆਪਣਾ ਦਸਵੰਧ ਭੇਟ ਕਰਦੇ ਨੇ। ਸੋ ਉਹਨਾਂ ਨੇ ਜਿਹੜਾ ਮੈਸੇਜ ਵੀ ਦਿੱਤਾ ਉਹ ਇੱਕ ਮੁੱਠਤਾ ਦਾ ਹੈ, ਕਿਉਂਕਿ ਜਿੱਥੇ ਪੰਥ ਦਾ ਪਿਆਰ ਹੈ ਉੱਥੇ ਕੋਈ ਧੜੇਬਾਜ਼ੀ ਜਾਂ ਇੱਕ ਜਿਹਨੂੰ ਵਨ ਅਪਮੈਨਸ਼ਿਪ ਕਹਿੰਦੇ ਨੇ ਉਸ ਦੀ ਕੋਈ ਥਾਂ ਨਹੀਂ ਬਚਦੀ। ਉਹਦੇ 'ਚ ਤਾਂ ਇਹੀ ਹੁੰਦਾ ਹੈ। ਔਰ ਅਸੀਂ ਦੇਖਦੇ ਹਾਂ ਕਿ ਬਹੁਤ ਵਾਰ ਜਿਹੜੇ ਝਗੜੇ ਨੇ, ਜੇ ਅਸੀਂ ਗੁਰਦੁਆਰਿਆਂ ਦੀਆਂ ਮੈਨੇਜਮੈਂਟਸ ਲਈਏ ਜਾਂ ਜਦੋਂ ਜਥੇਬੰਦੀਆਂ, ਈਵਨ ਇੱਥੋਂ ਦੇ ਜੰਮੇ ਪਲੇ ਬੱਚਿਆਂ 'ਚ ਵੀ ਮੈਂ ਇਹ ਦੇਖਦਾ ਵੀ ਪਤਾ ਨਹੀਂ ਇਹ ਕੀ ਬਿਮਾਰੀ ਹੈ ਕਿ ਕੋਈ ਐਸਾ ਚੱਲ ਰਿਹਾ, ਕੋਈ ਵਾਇਰਸ ਪਈ ਹੋਈ ਹੈ ਵਿੱਚ, ਕਿ ਅਲਟੀਮੇਟਲੀ ਜਿਹੜੇ ਕੰਮ ਕਰਨ ਵਾਲੇ ਲੋਕ ਵੀ ਨੇ ਉਹ ਵੀ ਇੱਕ ਸਟੇਜ ਦੇ ਉੱਤੇ ਆ ਕੇ ਇੱਕ ਦੂਸਰੇ ਦੇ ਨਾਲ ਜਿਹੜਾ ਕੰਪੀਟੀਸ਼ਨ 'ਚ ਆ ਜਾਂਦੇ ਨੇ ਜਾਂ ਈਰਖਾ 'ਚ ਆ ਜਾਂਦੇ ਨੇ, ਜਾਂ ਜਿੱਥੇ ਕੋਈ ਸਮੂਥ ਕੰਮ ਚੱਲ ਰਿਹਾ ਹੁੰਦਾ ਇੱਕ ਤਬਕੇ ਦੀ ਪ੍ਰੋਬਲਮ ਹੀ ਇਹ ਹੁੰਦੀ ਹੈ ਕਿ ਵੀ ਇਹ ਚੱਲ ਕਿਉਂ ਰਿਹਾ, ਉਹਨਾਂ ਨੇ ਉਸ ਦੇ ਵਿੱਚ ਕੋਈ ਨਾ ਕੁਛ ਨੁਕਸ ਕੱਢਣੇ ਹੁੰਦੇ ਨੇ। ਔਰ ਇਹ ਵੀ ਨਹੀਂ ਹੈ ਕਿ ਵੀ ਉਹਨਾਂ ਨੇ ਕੋਈ ਆਪਣਾ ਰੋਲ ਅਦਾ ਕਰਨਾ ਹੁੰਦਾ। ਲੇਕਿਨ ਕੁਝ ਪਰਸਨੈਲਿਟੀਜ਼ ਐਸੀਆਂ ਹੁੰਦੀਆਂ ਨੇ ਕਿ ਜਿਹੜੀਆਂ ਹਰ ਸਿਸਟਮ ਦੇ ਵਿੱਚ ਰਹਿੰਦਿਆਂ ਉਸ ਦੀ ਸਟਰੈਂਥ ਬਣ ਜਾਂਦੀਆਂ। ਉਹਨਾਂ ਦਾ ਹੁੰਦਾ ਹੈ ਕਿ ਵੀ ਨਹੀਂ, ਕੰਮ ਹੋਣਾ ਚਾਹੀਦਾ, ਕੋਈ ਕਰੇ, ਔਰ ਹਰ ਕੰਮ ਕਰਨ ਵਾਲੇ ਦੀ ਉਹ ਸ਼ਲਾਘਾ ਕਰਦੇ ਨੇ। ਸੋ ਜਸਵੀਰ ਸਿੰਘ ਪੁਰੀ ਇਸ ਕਿਸਮ ਦੀ ਬੜੀ ਪਿਆਰੀ ਸ਼ਖਸੀਅਤ ਨੇ, ਔਰ ਅਸੀਂ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ। ਔਰ ਉਹਨਾਂ ਦਾ ਮੈਸੇਜ ਵੀ ਜਿਹੜਾ ਇੱਕ ਮੁੱਠਤਾ ਦਾ ਹੈ, ਔਰ ਖ਼ਾਸ ਤੌਰ 'ਤੇ ਕੌਮੀ ਖਾਲਿਸਤਾਨ ਦੇ ਲਈ ਜਿਹੜੀ ਉਹਨਾਂ ਦੀ ਤਾਂਘ ਹੈ, ਗੁਰੂ ਚਰਨਾਂ 'ਚ ਅਰਦਾਸ ਹੈ, ਔਰ ਹਰ ਇੱਕ ਦਾ ਜੋ ਰੋਲ ਇਸ ਦੇ ਵਿੱਚ ਬਣਦਾ ਹੈ। ਜਦੋਂ ਅਸੀਂ ਤਨ ਮਨ ਧਨ ਦੇ ਨਾਲ ਕਹਿੰਦੇ ਹਾਂ ਤਾਂ ਕੁਛ ਉਹ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਇਸ ਪਾਸੇ ਲਾਈ, ਕੁਰਬਾਨ ਹੋਏ, ਸ਼ਹੀਦੀਆਂ ਪਾਈਆਂ। ਕੁਛ ਨੇ ਜਿਹੜੇ ਅੱਜ ਵੀ ਖੜੇ ਨੇ, ਜੇਲ੍ਹਾਂ 'ਚ ਬੰਦ ਨੇ, ਜਾਂ ਪੰਜਾਬ ਦੇ ਵਿੱਚ ਦਿਨ ਰਾਤ ਇੱਕ ਕਰਕੇ ਵੀ ਜਿਹੜਾ ਉਹ ਇਸ ਦੇ ਲਈ ਕੰਮ ਕਰਦੇ ਨੇ। ਕੁਛ ਉਹ ਨੇ ਜਿਹੜੇ ਮਨ ਕਰਕੇ ਗੁਰੂ ਚਰਨਾਂ 'ਚ ਅਰਦਾਸ ਕਰਦੇ ਨੇ, ਜੁੜੇ ਹੋਏ ਨੇ। ਹਰ ਪੰਥਕ ਚੜ੍ਹਦੀ ਕਲਾ ਦੀ ਖਬਰ ਉਹਨਾਂ ਨੂੰ ਉਤਸ਼ਾਹ ਦਿੰਦੀ ਹੈ, ਕੋਈ ਵੀ ਕਮਜ਼ੋਰ ਗੱਲ ਉਦਾਸ ਕਰਦੀ ਹੈ, ਉਹ ਮਨ ਕਰਕੇ ਉੱਥੇ ਜੁੜੇ ਹੋਏ ਨੇ। ਲੇਕਿਨ ਮੈਂ ਸਮਝਦਾ ਹਾਂ ਵੀ ਅਮਰੀਕਾ 'ਚ ਆ ਕੇ ਜਾਂ ਕੈਨੇਡਾ 'ਚ ਆ ਕੇ ਘੱਟੋ ਘੱਟ ਕੋਈ ਇਹ ਨਹੀਂ ਕਹਿ ਸਕਦਾ ਕਿ ਮੈਂ ਧਨ ਵੱਲੋਂ ਮਦਦ ਨਹੀਂ ਕਰ ਸਕਦਾ। ਇਹ ਠੀਕ ਹੈ, ਕੋਈ ਜ਼ਿਆਦਾ ਕਰ ਸਕਦਾ, ਕੋਈ ਘੱਟ ਕਰ ਸਕਦਾ। ਵੈਸੇ ਵੀ ਗੁਰੂ ਦਾ ਸਾਡੇ ਲਈ ਇਹ ਮੈਂਡੇਟਰੀ ਫਰਮਾਨ ਹੈ, ਜਿਹੜਾ ਲਾਜ਼ਮ ਹੈ ਕਿ ਦਸਵੰਧ ਕੱਢਣਾ। ਤੇ ਜੇ ਮੈਂ ਸਮਝਦਾ ਕਿ ਵੀ ਲਿਟਰਲੀ ਜਿਹਨੂੰ ਕਹਿੰਦੇ ਨੇ ਕਿ ਵੀ ਬਿਲਕੁਲ ਅਸੀਂ ਇਹ ਦੇਖ ਕੇ ਵੀ ਸਾਡੀ ਕਮਾਈ ਕਿੰਨੀ ਆ, ਉਹਦਾ 10ਵਾਂ ਹਿੱਸਾ ਅਸੀਂ ਕੱਢਣਾ ਹੀ ਕੱਢਣਾ। ਜੇ ਹਰ ਸਿੱਖ, ਜੇ ਅਸੀਂ 35 ਮਿਲੀਅਨ ਅੱਜ ਦੁਨੀਆ ਭਰ 'ਚ ਵਸਦੇ ਹਾਂ, ਤੇ ਜੇ ਉਹਨਾਂ ਦੇ ਵਿੱਚ 15 ਮਿਲੀਅਨ ਵੀ ਕਮਾਊ ਨੇ ਤੇ ਉਹ ਆਪਣੇ ਦਸਵੰਧ ਨੂੰ ਜਿਹੜਾ ਗੁਰੂ ਦਾ ਫਰਮਾਨ ਹੈ ਉਸ ਦੇ ਉੱਤੇ ਅਮਲ ਕਰਨ। ਤੇ ਮੈਂ ਸਮਝਦਾ ਵੀ ਇੱਕ TV ਚੈਨਲ ਕੀ ਜਾਂ ਕੋਈ ਹੋਰ ਕੰਮ ਕੀ, ਤੁਸੀਂ ਦੁਨੀਆ ਦੀ ਇੱਕ ਹਕੂਮਤ ਵਾਂਗ ਇੱਕ ਫੁੱਲ ਫਲੈਜਡ ਸਟੇਟ ਜਿਹੜੀ ਹੈ ਵਿਦਆਊਟ ਸਟੇਟ, ਅਜੇ ਸਾਡੇ ਕੋਲ ਸਟੇਟ ਨਹੀਂ ਹੈ, ਪਰ ਉਸ ਤੋਂ ਬਿਨਾਂ ਅਸੀਂ ਇੱਕ ਪੂਰਾ ਐਮਪਾਇਰ ਖੜਾ ਕਰ ਸਕਦੇ ਹਾਂ। ਪਰ ਠੀਕ ਹੈ, ਗੁਰਦੁਆਰਿਆਂ ਲਈ ਸਾਡੀ ਬਹੁਤ ਅਪਰੰਪਾਰ ਸ਼ਰਧਾ ਹੈ, ਹੋਣੀ ਵੀ ਚਾਹੀਦੀ ਹੈ। ਗੁਰੂ ਦਾ ਘਰ ਬਹੁਤ ਸੋਹਣੇ ਹੋਣੇ ਚਾਹੀਦੇ ਨੇ, ਪਰ ਉਹੀ ਆਪਣੇ ਆਪ ਦੇ ਵਿੱਚ ਜਿਹੜਾ ਉਹ ਜਿਹੜਾ ਸਾਡੇ ਦਸਵੰਧ ਦੇ ਨਾਲ ਜੁੜਿਆ ਹੋਇਆ ਪਾਰਟ ਨਹੀਂ ਹੋਣਾ ਚਾਹੀਦਾ। ਕਿਉਂਕਿ ਈਵਨ ਜੇ ਤੁਸੀਂ ਗੁਰਦੁਆਰੇ ਦੀ ਡੈਫੀਨੇਸ਼ਨ ਵੀ ਦੇਖੋ, ਮੈਂ ਅੱਗੇ ਭਾਈ ਕਾਹਨ ਸਿੰਘ ਨਾਭਾ ਨੇ ਇਹ ਬਿਆਨ ਕੀਤੀ ਸੀ ਕਿ ਬਈ ਗੁਰਦੁਆਰਾ ਕੀ ਹੈ। ਉਹ ਸਾਡੇ ਲਈ ਅਕਾਲ ਪੁਰਖ ਨਾਲ ਜੁੜਨ ਦਾ, ਸੰਗਤ ਦਾ, ਇਬਾਦਤ ਦਾ ਥਾਂ ਹੈ। ਫਿਰ ਜਿਹਦੇ ਕੋਲ ਭੋਜਨ ਨਹੀਂ ਹੈ ਉਸ ਦੇ ਲਈ ਉਹ ਲੰਗਰ ਖਾਨਾ ਹੈ, ਉਸ ਦੇ ਲਈ ਉਹ ਫੂਡ ਹੈ, ਲੋੜਵੰਦ ਲਈ ਕੱਪੜੇ ਨੇ। ਫਿਰ ਜਿਹੜਾ ਵਿਦਿਆ ਦੇ ਲਈ ਉਹ ਇੱਕ ਕੇਂਦਰ ਹੈ। ਇਹੀ ਕਾਰਨ ਹੈ ਕਿ ਪੁਰਾਣੇ ਵੇਲੇ 'ਚ ਵੀ ਜਿਹਨੂੰ ਅਸੀਂ ਧਰਮਸਾਲ ਕਹਿੰਦੇ ਸੀ, ਉਸ ਦੇ ਵਿੱਚ ਹੀ ਗੁਰਮੁਖੀ ਵਿਦਿਆ ਔਰ ਦੂਸਰੀ ਵਿਦਿਆ ਦਾ ਪ੍ਰਬੰਧ ਹੁੰਦਾ ਸੀ। ਫਿਰ ਭਾਈ ਸਾਹਿਬ ਕਹਿੰਦੇ ਨੇ ਕਿ ਔਸ਼ਧ ਖਾਨਾ ਵੀ ਆਏ, ਔਰ ਪੁਰਾਣੇ ਵੇਲੇ ਵੀ, ਹੁਣ ਤਾਂ ਚਲੋ
ਵੱਡੇ ਗੁਰਦੁਆਰਿਆਂ ਨੇ ਕੁਝ ਹਸਪੀਟਲ ਬਣਾ ਲਏ ਜਾਂ ਦੂਜੇ ਉਹ ਵੀ ਕਮਰਸ਼ੀਅਲ ਜਿਹੇ ਬਣ ਗਏ ਨੇ। ਲੇਕਿਨ ਇਹ ਵੀ ਹੁੰਦਾ ਸੀ ਕਿ ਪੁਰਾਣੇ ਵੇਲੇ ਜਿਹੜੇ ਫਕੀਰ ਸਾਧੂ ਦੂਸਰੇ ਆਉਂਦੇ ਸੀ, ਉਹ ਮੈਂ ਖਾਸ ਤੌਰ ਤੇ ਸੇਵਾ ਪੰਥੀਆਂ ਨੂੰ ਦੇਖਿਆ ਹੋਇਆ, ਉਹ ਬਹੁਤ ਸਾਰੇ ਜਿਹੜੀ ਆਯੁਰਵੈਦਿਕ ਮੈਡੀਸਨ ਹੈ ਉਸ ਬਾਰੇ ਜਾਣੂ ਹੁੰਦੇ ਸੀ ਔਰ ਉਹਨਾਂ ਦੇ ਲਈ ਉਹ ਦਵਾ ਬੂਟੀ ਉਹਨੂੰ ਕਹਿੰਦੇ ਸੀ ਕਿ ਵੀ ਉਹ ਵੀ ਕਰ ਦਿੰਦੇ ਸੀ ਕਿ ਵੀ ਉਹਦੀ ਲੋੜ ਵੀ ਪੂਰੀ ਹੋਏ। ਚਲੋ ਅੱਜ ਸਾਡੇ ਕੋਲ ਸਾਧਨ ਨੇ, ਅਸੀਂ ਸਟੇਟ ਆਫ ਦਾ ਆਰਟ ਹਸਪੀਟਲ ਅਫੋਰਡ ਕਰ ਸਕਦੇ ਹਾਂ। ਫਿਰ ਜਿਹੜਾ ਲਾਸਟ ਹੈ ਮਹਿਫੂਜ਼ ਕਿਲੇ, ਕਿ ਵੀ ਇਹ ਸਾਡਾ ਮਹਿਫੂਜ਼ ਕਿਲਾ ਹੈ, ਉੱਤੇ ਸਾਡਾ ਝੁਲਦਾ ਨਿਸ਼ਾਨ ਸਾਹਿਬ ਔਰ ਗੁਰਦੁਆਰਾ ਉਸ ਕਿਲੇ ਵਾਂਗ ਹੈ ਜਿੱਥੇ ਕੋਈ ਵੀ ਜਿਹੜਾ ਜਿਸ ਨੂੰ ਖਤਰਾ ਹੈ, ਭਾਵੇਂ ਕੋਈ ਅਬਲਾ ਇਸਤਰੀ ਹੈ, ਕਿਸੇ ਹੋਰ ਨਾਲ ਧੱਕਾ ਹੋ ਰਿਹਾ, ਉਹ ਆ ਕੇ ਗੁਰਦੁਆਰੇ ਦੇ ਵਿੱਚ ਜਿਹੜਾ ਉਹ ਸ਼ਰਨ ਲੈਂਦਾ। ਤੇ ਫਿਰ ਜਿਹੜੇ ਗੁਰਦੁਆਰੇ ਵਾਲੇ ਨੇ ਯਾਨੀ ਕਿ ਸਿੱਖ ਕੌਮ, ਉਹਨਾਂ ਦਾ ਫਰਜ਼ ਹੈ ਕਿ ਉਸ ਦੀ ਹਿਫਾਜ਼ਤ ਕਰੇ ਔਰ ਉਸ ਨੂੰ ਸੁਰੱਖਿਆ ਦੇ, ਔਰ ਜੇ ਉਸ ਦੇ ਲਈ ਲੜ ਮਰਨ ਤੱਕ ਵੀ ਆਉਂਦਾ ਹੋਏ। ਹੁਣ ਅਸੀਂ ਅੱਜ ਆਪਣੇ ਬਾਹਰਲੇ ਮੁਲਕਾਂ ਦੇ ਗੁਰਦੁਆਰਿਆਂ ਦਾ ਜੇ ਬਹੁਤਿਆਂ ਦਾ ਹਾਲ ਦੇਖੀਏ ਤਾਂ ਇੱਕ ਵੱਡਾ ਬਜਟ ਤਾਂ ਅਦਾਲਤਾਂ ਦੇ ਵਿੱਚ ਮੁਕੱਦਮਿਆਂ ਦੇ ਵਿੱਚ ਐਂਡ ਹੁੰਦਾ। ਫਿਰ ਜਿੱਥੇ ਤੁਸੀਂ ਜਿਹੜਾ ਮਰਜ਼ੀ ਸਿਸਟਮ ਬਣਾ ਲਓ, ਪੰਚ ਪ੍ਰਧਾਨੀ ਬਣਾ ਲਓ, ਵੋਟਾਂ ਬਣਾ ਲਓ, ਸਿਲੈਕਸ਼ਨ ਬਣਾ ਲਓ, ਉਹ ਐਂਡ ਉੱਥੇ ਹੀ ਹੁੰਦਾ ਜਾ ਕੇ। ਜਿਹਦੇ ਹੱਥ 'ਚ ਪਾਵਰ ਆਉਂਦੀ ਹੈ ਉਸ ਨੇ ਆਪਣੀ ਮੋਨੋਪੋਲੀ ਬਣਾਈ ਹੁੰਦੀ ਹੈ, ਉਹ ਦੂਸਰਿਆਂ ਨੂੰ ਜਿਹੜਾ ਉਹ ਨੇੜੇ ਨਹੀਂ ਲੱਗਣ ਦਿੰਦੇ ਹੈ। ਆਪਣੇ ਹੀ ਕਿਸਮ ਦੇ ਜਿੱਥੇ ਡਾਇਰੈਕਟਰਸ਼ਿਪ ਹੈ ਉੱਥੇ ਆਪਣੇ ਡਾਇਰੈਕਟਰ ਬਣਾਏ ਹੋਏ ਨੇ, ਤੇ ਉਹਨਾਂ ਨੂੰ ਇਹ ਭੁੱਲ ਜਾਂਦਾ ਹੈ ਕਿ ਇਹ ਗੁਰੂ ਦੇ ਰਾਹੀਂ ਹੈ, ਗੁਰੂਦੁਆਰਾ ਹੈ, ਇਹ ਹਾਊਸ ਆਫ ਲਾਈਟ ਹੈ, ਇੱਥੇ ਗੁਰੂ ਦਾ ਹੁਕਮ ਹੈ। ਉਹ ਕਹਿਣਗੇ ਜੀ ਇੱਥੇ ਤਾਂ ਜੋ ਮੈਂ ਕਹਾਂਗਾ ਉਹ ਚੱਲੇਗਾ। ਸੋ ਉਹ ਖੁਦ ਹੀ ਜਿਹੜੇ ਨੇ ਬਹੁਤ ਵਾਰੀ ਬਹੁਤ ਥਾਵਾਂ ਦੇ ਉੱਤੇ ਜਿਹੜੀ ਮੈਨੇਜਮੈਂਟ ਹੈ ਉਹਨਾਂ ਦਾ ਵਿਹਾਰ ਇਸ ਕਿਸਮ ਦਾ ਹੁੰਦਾ ਹੈ ਕਿ ਵੀ ਉਹ ਉਸ ਦੇ ਨਾਲ ਰਿਪਲਸ਼ਨ ਹੁੰਦੀ ਹੈ। ਔਰ ਇਹ ਵੀ ਇੱਕ ਵੱਡਾ ਕਾਰਨ ਹੈ ਕਿ ਸਾਡੀ ਯੰਗਰ ਜਨਰੇਸ਼ਨ ਵੈਸੇ ਵੀ ਜਿਹੜੀ ਦੁਨੀਆ ਦੇ ਵਿੱਚ ਇੱਕ ਨਾਸਤਿਕਤਾ ਦੀ ਲਹਿਰ ਚੱਲੀ ਹੋਈ ਹੈ ਜਾਂ ਮੈਟੀਰੀਅਲਿਜ਼ਮ ਦੀ ਲਹਿਰ ਚੱਲੀ ਹੋਈ ਹੈ, ਇੱਕ ਵੱਡਾ ਤਬਕਾ ਨਾਸਤਿਕ ਹੁੰਦਾ ਜਾਂਦਾ ਹੈ, ਉਹ ਸਾਰੇ ਹੀ ਸਮਾਜਾਂ ਦੇ ਵਿੱਚ ਹੈ। ਲੇਕਿਨ ਸਿੱਖ ਦਾ ਤਾਂ ਸਫ਼ਰ ਹੀ ਇੱਕ ਓਂਕਾਰ ਤੋਂ ਸ਼ੁਰੂ ਹੁੰਦਾ ਹੈ ਕਿ ਭਾਈ ਇੱਕ ਵਾਹਿਗੁਰੂ ਹੈ। ਮਤਲਬ ਇਹ ਹੈ ਵੀ ਜੇ ਇਸ ਤੇ ਵਿਸ਼ਵਾਸ ਹੈ ਤੇ ਅੱਗੇ ਤੁਰੋ, ਨਹੀਂ ਤਾਂ ਬਾਕੀ ਤਾਂ ਸਾਰਾ ਉਸ ਰੱਬ ਦੀ ਗੱਲ ਹੀ ਹੈ। ਹੁਣ ਅਸੀਂ ਇਹ ਦੇਖ ਰਹੇ ਹਾਂ ਵੀ ਕਿਉਂਕਿ ਜਿਨ੍ਹਾਂ ਗੁਰਦੁਆਰਿਆਂ ਚੋਂ ਸਾਡੀ ਮੋਟੀਵੇਸ਼ਨ, ਸਾਡਾ ਜਿਹੜਾ ਉਹ ਉਤਸ਼ਾਹ ਨਿਕਲਣਾ ਚਾਹੀਦਾ ਸੀ ਯੰਗਰ ਜਨਰੇਸ਼ਨ ਦੇ ਲਈ, ਉਹ ਵੈਲਕਮਿੰਗ ਨਹੀਂ ਨੇ। ਨਤੀਜਾ ਜੇ ਕੋਈ ਅਸੀਂ ਦੇਖਦੇ ਹਾਂ ਕਿ ਫਿਰ ਉਹ ਇੱਕ ਲਾਈਕ ਸਿਟਿੰਗ ਡਕਸ ਬਣਦੇ ਜਾਂਦੇ ਨੇ। ਪੰਜਾਬ ਦੇ ਵਿੱਚ ਵੀ ਅਸੀਂ ਇਹ ਹਾਲ, ਸ਼੍ਰੋਮਣੀ ਕਮੇਟੀ ਹੋਏ, ਹਰਿਆਣਾ ਕਮੇਟੀ, ਦੂਜੇ ਉਹ ਆਪਣਾ ਉਹਨਾਂ ਨੇ ਉਹ ਵੋਟਾਂ ਦੇ ਸਿਸਟਮ ਨੇ ਔਰ ਸਰਕਾਰੀ ਦਖਲਅੰਦਾਜ਼ੀ ਨੇ ਉਹਨਾਂ ਨੂੰ ਤਾਂ ਸਰਕਾਰੀ ਅਦਾਰੇ ਹੀ ਬਣਾ ਕੇ ਧਰ ਦਿੱਤਾ ਹੈ। ਉੱਥੇ ਵੀ ਦੂਸਰੇ ਜਿਹੜੇ ਨੇ ਉਹ ਸ਼ਿਕਾਰ ਕਰ ਰਹੇ ਨੇ, ਕੋਈ ਈਸਾਈ ਆ ਗਿਆ, ਕੋਈ ਆਸ਼ੂਤੋਸ਼ ਆ ਗਿਆ, ਕੋਈ ਸੌਦਾ ਸਾਧ ਆ ਗਿਆ, ਕੋਈ ਹੋਰ ਜਿਹੜੇ ਨੇ, ਕੋਈ ਯੋਗਾ ਦੇ ਨਾਂ ਥੱਲੇ ਆ ਗਏ, ਕੋਈ ਹੋਰ ਆ ਗਏ। ਔਰ ਉਹ ਬਾਬੇ ਯੂਪੀ ਬਿਹਾਰ ਦੇ ਜਿਹੜੇ ਭਈਏ ਖਤਰਨਾਕ ਜੇ, ਕਿਸੇ ਨੇ ਉਹ ਪੀਲੇ ਜਿਹੇ ਕੱਪੜੇ ਪਾ ਕੇ ਸਾਰਾ ਮੂੰਹ ਰੰਗਿਆ ਹੋਇਆ, ਉਹਦੇ ਨਾਲ ਲਾ ਲਾ ਕੇ ਤਿਲਕ, ਤੇ ਦੂਜੇ ਉਹਨਾਂ ਦੇ ਪੈਰਾਂ 'ਚ ਜਾ ਕੇ ਬੈਠ ਰਹੇ ਹੁੰਦੇ ਨੇ। ਜੇ ਨਿਹੰਗ ਸਿੰਘ ਆ ਗਏ ਸਤਿਕਾਰ ਕਰਨ ਤੇ ਫਲਾਣਾ ਪ੍ਰਚਾਰਕ ਆ ਗਿਆ ਤੇ ਢਿਮਕਾ ਪ੍ਰਚਾਰਕ ਆ ਗਿਆ। ਸੋ ਇਹਦਾ ਇੱਕ ਵੱਡਾ ਕਾਰਨ ਕਿ ਵੀ ਇਹ ਸਾਡੀ ਜਿਹੜੀ ਉਦਾਸੀਨਤਾ ਵੀ ਹੈ ਯੰਗਰ ਜਨਰੇਸ਼ਨ ਦੀ। ਔਰ ਇਹੀ ਯੰਗਰ ਜਿਨ੍ਹਾਂ ਨੂੰ ਜੇ ਤੁਸੀਂ ਯੂਥ ਕੈਂਪ ਜਾਂ ਸੈਮੀਨਾਰ ਜਾਂ ਦੂਸਰਿਆਂ ਜਿੱਥੇ ਉਹਨਾਂ ਨੂੰ ਪਾਰਟਿਸਪੇਸ਼ਨ ਦਾ ਮੌਕਾ ਮਿਲਦਾ, ਤੁਸੀਂ ਦੇਖਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਆਉਂਦੇ ਵੀ ਨੇ, ਉਹਨਾਂ ਦੀ ਦਿਲਚਸਪੀ ਵੀ ਹੈ। ਔਰ ਉਹਨਾਂ 'ਚੋਂ ਹੀ ਜੇ ਮੈਂ ਇਹ ਕਹਾਂ ਕਿ ਅਮਰੀਕਾ 'ਚ ਜਾਂ ਕੈਨੇਡਾ 'ਚ ਜਿਹੜੇ ਬਹੁਤੇ ਐਕਟਿਵਿਸਟ ਨਿਕਲੇ ਨੇ ਜਿਨ੍ਹਾਂ ਨੇ ਅੱਡ-ਅੱਡ ਫਿਰ ਜਥੇਬੰਦੀਆਂ ਰਾਹੀਂ, ਭਾਵੇਂ ਉਹ ਹਿਊਮੈਨੀਟੇਰੀਅਨ ਹੈ ਜਾਂ ਹਿਊਮਨ ਡਿਵੈਲਪਮੈਂਟ ਹੈ ਜਾਂ ਪੋਲੀਟੀਕਲ ਹੈ ਜਾਂ ਕੋਈ ਹੋਰ NGO ਹੈ ਜਾਂ ਗੁਰਮਤ ਪੰਜਾਬੀ ਸਕੂਲ ਨੇ, ਉਹਦਾ ਵਿੱਚ ਵੱਡਾ ਰੋਲ ਜਿਹੜਾ ਹੈ ਉਹਨਾਂ ਕੈਂਪਾਂ ਦਾ ਹੈ। ਸੋ ਇਹ ਸਾਨੂੰ ਦੇਖਣਾ ਹੋਏਗਾ ਕਿ ਹਰ ਵਕਤ ਦੇ ਬਦਲਦੇ ਵਕਤ ਦੇ ਨਾਲ ਕੁਝ ਮਾਡਲ ਬਦਲਦੇ ਨੇ, ਉਹ ਸਾਨੂੰ ਉਹਨਾਂ ਵੱਲ ਧਿਆਨ ਦੇਣਾ ਹੋਏਗਾ। ਪਰ ਹੁਣ ਮੈਂ ਮੁੜਦਾ ਅਸਲ ਟੌਪਿਕ ਦੇ ਵੱਲ। ਕੱਲ ਜਿਹੜੀ ਸਾਡੀ ਓਪਨਿੰਗ ਸੈਗਮੈਂਟ ਦੀ ਗੁਫ਼ਤਗੂ ਸੀ, ਜ਼ਾਹਰ ਹੈ ਅਕਾਲੀ ਦਲ ਵਰਟੀਕਲ ਦੋ ਹਿੱਸਿਆਂ 'ਚ ਗਿਆ। ਇੱਕ ਪਾਸੇ 60-65 ਲੀਡਰ ਜਿਹੜੇ ਕੱਲ ਤੱਕ ਪ੍ਰਕਾਸ਼ ਸਿੰਘ ਬਾਦਲ ਤੇ ਫਿਰ ਸੁਖਬੀਰ ਸਿੰਘ ਬਾਦਲ ਦੇ ਬਰਾਤੀਏ ਸੀ। ਲਾੜਾ ਤਾਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਸੀ, ਫਿਰ ਸੁਖਬੀਰ ਬਾਦਲ ਸੀ। ਹੁਣ ਉਹ ਕਹਿੰਦੇ ਨਾ, ਇਹ ਅਸੀਂ ਗਲਤ ਲਾੜੇ ਦੇ ਬਰਾਤ ਚਲੇ ਗਏ, ਹੁਣ ਅਸੀਂ ਕੋਈ ਨਵਾਂ ਲਾੜਾ ਲੱਭ ਰਹੇ ਹਾਂ, ਨਵਾਂ ਪ੍ਰਧਾਨ ਲੱਭਾਂਗੇ
ਔਰ ਅਸੀਂ ਰੀਸਟੋਰ ਕਰਾਂਗੇ, ਅਸੀਂ ਇਹ ਡਿਕਟੇਟਰਸ਼ਿਪ ਹੋ ਗਈ, ਅਸੀਂ ਫਲਾਣਾ ਹੋ ਗਿਆ, ਢਿਮਕਾ ਹੋ ਗਿਆ। ਸੋ ਚਲੋ ਅਸੀਂ ਤਾਂ ਇੱਕ ਵੱਡੇ ਕੰਟੈਕਸਟ 'ਚ 104 ਸਾਲ ਪੁਰਾਣੀ ਅਕਾਲੀ ਦਲ ਦੀ ਜਿਹੜੀ ਸੁਨਹਿਰੀ ਹਿਸਟਰੀ ਹੈ ਉਸ ਨੂੰ ਵੀ ਬਿਆਨਿਆ, ਕਿੱਥੇ ਕਿੱਥੇ ਕਰੈਕ ਆਏ, ਕਿੱਥੋਂ ਕੀ ਹੋਇਆ, ਉਸ ਨੂੰ ਸਾਡੇ ਦਰਸ਼ਕਾਂ ਵੱਲੋਂ ਪਸੰਦ ਵੀ ਕੀਤਾ ਗਿਆ। ਕਿਉਂਕਿ ਬਹੁਤ ਵਾਰ ਇਹ ਹੁੰਦਾ ਹੈ ਕਿ ਵੀ ਜਦੋਂ ਤੁਸੀਂ ਇੱਕ ਸਿੰਗਲ ਸ਼ਾਟ ਦੇ ਵਿੱਚ ਅੱਧੇ ਘੰਟੇ ਦੇ ਵਿੱਚ ਇੱਕ ਸੈਂਚਰੀ ਨੂੰ ਬਿਆਨਦੇ ਹੋ ਤੇ ਹਰ ਇੱਕ ਜਿਹੜੇ ਮਿਸਿੰਗ ਲਿੰਕ ਹੁੰਦੇ ਨੇ। ਹਾਲਾਂ ਮੈਂ ਜਦੋਂ ਪਿਛਲੇ ਦਿਨਾਂ 'ਚ ਸਰੀ 'ਚ ਸੀ ਤੇ ਸਾਡੇ ਵੀਰ ਨੇ ਡਾਕਟਰ ਬਲਜਿੰਦਰ ਸਿੰਘ, ਉਹਨਾਂ ਨੇ ਬੜੀ ਪੁਰਾਣੀ ਗੱਲ ਮੈਨੂੰ ਵੀ ਯਾਦ ਭੁੱਲੀ ਹੋਈ ਸੀ। ਉਹਨਾਂ ਨੇ 1992-93 ਦੀ ਗੱਲ ਸੁਣਾਈ। ਕਹਿੰਦੇ ਡਾਕਟਰ ਸਾਹਿਬ ਮੈਨੂੰ ਨਹੀਂ ਇਹ ਗੱਲ ਭੁੱਲੀ, ਕਹਿੰਦੇ ਵੀ ਮੈਂ ਸਾਰੇ ਬੈਠੇ ਸੀ, ਤੁਹਾਨੂੰ ਪੁੱਛਿਆ ਸੀ ਕਿ ਵੀ ਤੁਸੀਂ ਦੱਸੋ ਕਿ ਵੀ ਕਿਹੜੀਆਂ ਕਿਤਾਬਾਂ ਇਤਿਹਾਸ ਦੀਆਂ ਪੜ੍ਹੀਆਂ ਜਾਣ ਜਿਨ੍ਹਾਂ ਦੇ ਨਾਲ ਜਿਹੜਾ ਸਾਨੂੰ ਜਾਣਕਾਰੀ ਹੋਏ ਸਿੱਖ ਇਤਿਹਾਸ ਬਾਰੇ। ਤੇ ਕਹਿੰਦੇ ਵੀ ਤੁਸੀਂ ਇਹ ਕਿਹਾ ਸੀ ਕਿ ਵੀ ਕਿਤਾਬਾਂ 'ਚ ਤਾਂ ਚਲੋ ਬਥੇਰੇ ਇਸ ਕਿਸਮ ਦੇ ਉਦੋਂ ਵੀ ਲਿਖਦੇ ਰਹੇ ਨੇ, ਅੱਜ ਵੀ ਲਿਖਦੇ ਨੇ, ਵੀ ਇਹ ਤਾਂ ਇਤਿਹਾਸ 'ਚ ਤੁਸੀਂ ਕਿਤੇ ਰੁਕੇ ਰਾਤ, ਤੁਹਾਡੀਆਂ ਅੱਖਾਂ ਸਾਹਮਣੇ ਕੋਈ ਵਰਕਾ ਗੁਜ਼ਰਿਆ, ਕੋਈ ਪੁਰਾਣੀ ਲਿਖਤ ਗੁਜ਼ਰੀ, ਤੁਸੀਂ ਕਿਤੇ ਨਜ਼ਰ ਮਾਰੀ, ਉਦੋਂ ਅਜੇ ਇਹ ਸੋਸ਼ਲ ਮੀਡੀਆ ਜਾਂ ਵਿਕੀਪੀਡੀਆ ਤੇ ਫਲਾਣੇ ਨਹੀਂ ਸੀ ਆਏ। ਤੇ ਉਹ ਸਾਰਾ ਇਵੇਂ ਹੀ ਇਕੱਠਾ ਹੁੰਦਾ। ਤਾਂ ਮੈਂ ਕਿਹਾ ਵੀ ਕੋਈ ਵੀ ਪ੍ਰਮਾਣਿਕ ਤੁਸੀਂ ਉਹ ਗੱਲ ਨਹੀਂ ਕਹਿ ਸਕਦੇ ਜੀ ਇਸ ਦੇ ਵਿੱਚ ਤੁਸੀਂ ਇਹ ਪੜ੍ਹ ਲਓ। ਹਾਲਾਂ ਉਹਨਾਂ ਨੂੰ ਮੈਂ ਸੁਜੈਸਟ ਕੀਤਾ, ਕਰਮ ਸਿੰਘ ਹਿਸਟੋਰੀਅਨ, ਡਾਕਟਰ ਗੰਡਾ ਸਿੰਘ, ਦੂਸਰੇ ਜਾਂ ਹੁਣ ਦੇ ਪੀਰੀਅਡ 'ਚ ਪਤਵੰਤ ਸਿੰਘ, ਉਸ ਤੋਂ ਪਹਿਲਾਂ ਖੁਸ਼ਵੰਤ ਸਿੰਘ ਹਿਸਟਰੀ ਆਫ, ਪਰ ਮੈਂ ਕਿਹਾ ਵੀ ਸਾਰੇ ਨਾਮ ਮੁਕੰਮਲ ਨੇ ਕਿਉਂਕਿ ਉਹਨਾਂ ਨੇ ਇੱਕ ਜਿਸ ਆਸਪੈਕਟ ਨੂੰ ਚੁਣਿਆ ਉਹਨਾਂ ਦੇ ਆਪਣੇ ਖੋਪੇ ਲੱਗੇ ਹੋਏ ਨੇ। ਉਹਨਾਂ ਨੇ ਉਹਨਾਂ ਖੋਪਿਆਂ ਦੀ ਜਿਹੜਾ ਲਾਈਟ ਦੇ ਵਿੱਚ ਇਤਿਹਾਸ ਨੂੰ ਦੇਖਣ ਦੀ ਕੋਸ਼ਿਸ਼ ਕੀਤੀ। ਔਰ ਇਸੇ ਤਰ੍ਹਾਂ ਜਦੋਂ ਅਸੀਂ ਗੁਰਮਤ ਦੇ ਰਸਤੇ ਦੇ ਧਾਰਨੀ ਭਾਈ ਗੁਰਦਾਸ ਜੀ ਤੋਂ ਲੈ ਕੇ ਸਰ ਕਪੂਰ ਸਿੰਘ ਤੱਕ ਜਿਹੜੇ ਸਕਾਲਰਲੀ ਦੇਖਾਂਗੇ, ਉਹਨਾਂ ਦਾ ਨੁਕਤਾ ਨਿਗਾਹ ਇੱਕ ਸ਼ਰਧਾਵਾਨ ਗੁਰਸਿੱਖ ਵਾਂਗ ਉਹਨਾਂ ਨੇ ਹਰ ਸਿਚੁਏਸ਼ਨ ਨੂੰ ਦੇਖਿਆ। ਉਹ ਸ਼ਾਇਦ ਜਿਹੜੇ ਮੁਖਤਾਰਾ ਇਤਿਹਾਸਕਾਰ ਨੇ ਉਹ ਤਾਂ ਸਬੂਤ ਮੰਗਦੇ ਨੇ, ਤੇ ਜੇ ਤੁਸੀਂ ਇਕੱਲੇ ਡਾਟਾ ਬੇਸਡ ਇਤਿਹਾਸ ਦੀ ਗੱਲ ਕਰੋ ਤਾਂ ਡੈਡ ਡਾਟਾ ਹੁੰਦਾ ਹੈ, ਉਹਦੇ 'ਚ ਕੋਈ ਦਿਲਚਸਪੀ ਨਹੀਂ ਹੁੰਦੀ ਕਿਸੇ ਦੀ। ਇਹੀ ਕਾਰਨ ਹੈ ਕਿ ਉਹ ਗ੍ਰੀਕ ਮਾਈਥੋਲੋਜੀ ਹੋਏ ਜਾਂ ਬਿਬਲੀਕਲ ਸਟੋਰੀਜ਼ ਹੋਣ ਜਾਂ ਹਿੰਦੂ ਮਾਈਥੋਲੋਜੀ ਹੋਏ ਜਾਂ ਬੁੱਧ ਧਰਮ ਨੇ ਵੀ ਇਸ ਕਿਸਮ ਦਾ ਕੁਝ ਸਿਰਜਿਆ, ਉਹ ਲੋਕਾਂ ਨੂੰ ਜ਼ਿਆਦਾ ਫੈਸੀਨੇਟ ਕਰਦੇ ਆ। ਹਾਲਾਂ ਮਾਈਥੋਲੋਜੀ ਜਾਂ ਮਿਥਿਹਾਸ ਜਾਂ ਉਹਨਾਂ ਕਹਾਣੀਆਂ ਦੇ ਵਿੱਚ ਜਿਹੜਾ ਗ੍ਰੇਨ ਆਫ ਟਰੂਥ ਹੁੰਦਾ ਉਹਦੇ ਸ਼ਾਇਦ 1% ਹੁੰਦਾ ਹੈ। ਫੈਂਟੈਸੀ ਹੁੰਦੀ ਹੈ, ਉਸ ਨੂੰ ਤੁਸੀਂ ਜਿਹੜਾ ਕੁਝ ਬਿਲਡ ਕਰਨ ਦੀ ਕੋਸ਼ਿਸ਼ ਕਰਦੇ ਹੋ, ਲੇਕਿਨ ਅਲਟੀਮੇਟਲੀ ਉਹੀ ਜ਼ਿਆਦਾ। ਇਹੀ ਕਾਰਨ ਹੈ ਕਿ ਜਿਹੜਾ ਅੱਜ ਵੀ ਜੇ ਹਿੰਦੂ ਥਾਟ ਵੀ ਦੇਖੀਏ, ਜਿਹੜਾ ਉਹਨਾਂ ਦਾ ਵੇਦਾਂ ਸ਼ਾਸਤਰਾਂ ਸਿਮਰਤੀਆਂ ਦਾ ਸੀ ਹਿੰਦੂ ਧਰਮ, ਉਹਨੂੰ ਤਾਂ ਅੱਜ ਵੀ ਬਹੁਤ ਥੋੜ੍ਹੇ ਲੋਕ ਮੰਨਣ ਵਾਲੇ ਨੇ। ਆਰੀਆ ਸਮਾਜ ਵੀ ਗਾਇਬ ਹੋ ਗਿਆ, ਦੂਜੇ ਵੀ ਕਿਹੜਾ ਹਿੰਦੂ ਧਰਮ ਜਿਹੜਾ ਉਹ ਪੋਪੂਲਰ ਹੋ ਕੇ ਸਿਆਸੀ ਤੌਰ ਤੇ ਵੀ ਵੇਚਿਆ ਜਾ ਰਿਹਾ ਹੈ ਤੇ ਧਾਰਮਿਕ ਤੌਰ ਤੇ ਵੀ, ਉਹ ਮਾਈਥੋਲੋਜੀ ਮਿਥਿਹਾਸ ਜਿਹੜਾ ਰਾਮਚੰਦਰ ਬਾਲਮੀਕ ਨੇ ਸਿਰਜਿਆ ਸੰਸਕ੍ਰਿਤ ਦੇ ਵਿੱਚ, ਉਹ ਤੁਹਾਨੂੰ ਬਾਲਮੀਕ ਰਾਮਾਇਣ ਨਹੀਂ ਲੱਭਦੀ। ਜਿਹੜਾ 14ਵੀਂ 15ਵੀਂ 16ਵੀਂ ਸਦੀ 'ਚ ਗੋਸਵਾਮੀ ਤੁਲਸੀਦਾਸ ਨੇ ਜਿਹਨੂੰ ਇਮੈਜਿਨ ਕੀਤਾ, ਉਹਨੇ ਹੀ ਹਨੂਮਾਨ ਚਾਲੀਸਾ ਵੀ ਲਿਖਿਆ, ਉਹਨੇ ਹੀ ਰਾਮਚਰਿਤ ਮਾਨਸ ਵੀ ਲਿਖਿਆ। ਅੱਜ ਉਹੀ ਰਾਮ ਆਏਂਗੇ, ਆ ਗਏ ਰਾਮ, ਅਯੁੱਧਿਆ ਬਣ ਗਿਆ, ਇੱਕ ਥਾਂ ਬਣ ਗਈ, ਰਾਮਾਇਣ ਗ੍ਰੰਥ ਬਣ ਗਿਆ ਜਿਹੜਾ 5-6 ਸਦੀਆਂ ਪੁਰਾਣਾ। ਹਾਲਾਂ ਜੇ ਤੁਸੀਂ ਵੇਦਾਂ ਨੂੰ ਦੇਖੋ 3500 ਸਾਲ ਪੁਰਾਣੇ ਨੇ, ਲੇਕਿਨ ਜਿਹੜਾ ਵਿਕਿਆ ਸੌਦਾ ਉਹ ਮਿਥਿਹਾਸ ਵਾਲਾ ਵਿਕਿਆ, ਔਰ ਉਹਦੇ ਤੇ ਬੇਸਡ ਸੀਰੀਅਲ ਬਣ ਗਏ, ਪੋਲੀਟੀਕਲ ਗ੍ਰੀਟਿੰਗ ਬਣ ਗਈ, ਜੈ ਸ਼੍ਰੀ ਰਾਮ ਬਣ ਗਏ। ਔਰ ਇਹ ਸਾਰੇ ਉਸ ਤੋਂ ਪਹਿਲਾਂ ਕੋਈ ਵੀ ਨਹੀਂ ਸੀ, ਜਿਵੇਂ ਰਾਮ ਤੋਂ ਪਹਿਲਾਂ ਕੋਈ ਦੁਨੀਆ 'ਚ ਆਇਆ ਹੀ ਨਹੀਂ ਸੀ। ਉਹ ਗੋਸਵਾਮੀ ਤੁਲਸੀਦਾਸ ਦਾ ਕਮਾਲ ਹੈ, ਉਹਨੇ ਹੀ ਲਿਖਿਆ। ਉਹੀ ਥਾਂ ਥਾਂ ਜਾ ਕੇ ਗਾ ਕੇ ਚੁਪਾਈਆਂ ਔਰ ਕਥਾ ਸੁਣਾਉਂਦਾ ਸੀ। ਹੌਲੀ ਹੌਲੀ ਉਹ ਆਮ ਬੰਦਿਆਂ ਤੱਕ ਦੀ ਪਹੁੰਚ ਤੱਕ ਸੀ ਔਰ ਉਵੇਂ ਹੀ ਪੋਪੂਲਰ ਹੋਇਆ। ਸੋ ਇਹ ਵੀ ਇੱਕ ਪਾਰਟ ਹੈ ਕਿ ਵੀ ਅਸੀਂ ਜਿੱਥੇ ਸਾਡੇ ਕੋਲ ਤਾਂ 5.5 ਸਦੀਆਂ ਦਾ ਉਹ ਵਕਤ ਹੈ ਜਿਹਦੇ ਸਾਡੇ ਕੋਲ ਸਬੂਤ ਨੇ, ਇਤਿਹਾਸ ਦੇ ਵੱਡੇ ਪਾਤਰ ਜਿਹੜੇ ਨੇ ਉਹ ਸਾਡੇ ਵਿਚਕਾਰ ਰਹੇ। ਸਭ ਤੋਂ ਵੱਡੀ ਗੱਲ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਉਹ ਖਜ਼ਾਨਾ ਜਿਹੜਾ ਗੁਰੂ ਅਰਜਨ ਸਾਹਿਬ ਨੇ ਆਪਣੀ ਸੁਪਰਵਿਜ਼ਨ ਦੇ ਥੱਲੇ ਲਿਖਾਇਆ ਔਰ ਕੋਈ ਰਲਾ ਨਹੀਂ ਹੋਣ ਦਿੱਤਾ। ਔਰ ਉਸ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਨੇ ਸੱਚੀ ਬਾਣੀ ਔਰ ਕੱਚੀ ਬਾਣੀ ਇਸ ਨੂੰ ਡਿਸਟਿੰਗੁਇਸ਼ ਕੀਤਾ। ਹੁਣ ਜਦੋਂ ਰਿਪੀਟਡਲੀ ਗੁਰੂ ਅਮਰਦਾਸ ਜੀ ਦੇ ਵੇਲੇ ਜਦੋਂ ਅਸੀਂ ਇਹ ਪੜ੍ਹਦੇ ਹਾਂ ਕਿ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ।
ਹੁਣ ਇੱਕ ਪਾਸੇ ਸੱਚੀ ਬਾਣੀ ਹੈ, ਇੱਕ ਪਾਸੇ ਕੱਚੀ। ਔਰ ਗੁਰੂ ਅਰਜਨ ਸਾਹਿਬ ਨੇ ਸੱਚੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਜਿਹੜਾ ਉਹ ਵਿਦਮਾਨ ਕਰ ਦਿੱਤਾ ਹੈ। 10ਵੇਂ ਪਾਤਸ਼ਾਹ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਸਾਨੂੰ ਗੁਰੂ ਦੇ ਲੜ ਲਾਇਆ। ਹੁਣ ਇਸ ਸਭ ਦੇ ਬਾਵਜੂਦ ਜੇ ਸਾਡਾ ਇੱਕ ਵੱਡਾ ਤਬਕਾ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਸਾਧਾਂ ਦੇ, ਮੁਨੀਆਂ ਦੇ, ਇਹ ਫਰੌਡੀਆਂ ਦੇ, ਯੋਗੀਆਂ ਦੇ ਇੱਧਰ ਉੱਧਰ ਟੱਕਰਾਂ ਮਾਰਦਾ ਫਿਰੇ, ਜਾਂ ਇੱਕ ਤਬਕਾ ਈਸਾਈਅਤ ਵੱਲ ਤੁਰ ਰਿਹਾ ਹੋਏ, ਜਾਂ ਇੱਕ ਤਬਕਾ ਨਾਸਤਿਕਤਾ ਵੱਲ ਜਾ ਰਿਹਾ ਹੋਏ, ਤਾਂ ਫਿਰ ਇਹ ਸਾਨੂੰ ਦੇਖਣਾ ਹੋਏਗਾ ਕਿ ਵੀ ਅਸੀਂ ਕਿੱਥੇ ਗਲਤੀ ਕਰ ਰਹੇ ਹਾਂ, ਜਾਂ ਕਿਵੇਂ ਜਾਂ ਕਿਉਂ ਸਾਡਾ ਮੈਸੇਜ ਸਾਡੇ ਆਪਣੇ ਯੰਗਰ ਜਨਰੇਸ਼ਨ ਤੱਕ ਨਹੀਂ ਪਹੁੰਚ ਰਿਹਾ। ਸੋ ਅਸੀਂ ਕੁੱਲ ਮਿਲਾ ਕੇ, ਹਾਲਾਂ ਜਦੋਂ ਅਸੀਂ ਸਪਾਂਸਰਸ਼ਿਪ ਦੀ ਗੱਲ ਕਰ ਰਹੇ ਹੁੰਦੇ ਆ, ਮੇਰੇ ਸਾਹਮਣੇ ਇੱਕ ਵੱਡਾ ਵਿਊ ਪੁਆਇੰਟ ਆ ਜਾਂਦਾ ਹੈ ਕਿ ਭਾਈ ਜਦੋਂ ਅਸੀਂ ਗੁਰੂ ਦੇ ਸਿੱਖ ਹੋਣ ਦੇ ਨਾਤੇ ਦੇਖਦੇ ਹਾਂ ਕਿ ਕਿੱਥੇ ਸਾਡਾ ਜਵਾਲ ਹੋ ਰਿਹਾ ਹੈ, ਕਿੱਥੇ ਸਾਡੇ 'ਚ ਗਿਰਾਵਟ ਹੈ, ਡੀਜਨਰੇਸ਼ਨ ਹੈ, ਉਹ ਵੀ ਅਸੀਂ ਟੌਪਿਕ ਦੇ ਨਾਲ ਉਹਨੂੰ ਡਿਸਕਸ ਕਰਨਾ ਜ਼ਰੂਰੀ ਸਮਝਦੇ ਹਾਂ। ਔਰ ਜਿਵੇਂ ਕੱਲ੍ਹ ਦੇ ਪ੍ਰੋਗਰਾਮ ਬਾਰੇ ਵੀ ਬਹੁਤਿਆਂ ਨੂੰ ਇਹ ਲੱਗਾ ਕਿ ਭਾਈ ਅਕਾਲੀ ਦਲ ਦਾ ਜਲਾਲ ਔਰ ਉਸ ਤੋਂ ਜਵਾਲ, ਹੁਣ ਇਹ ਸਾਡੇ ਲਈ ਤਾਂ ਫਿਕਰ ਦਾ ਕਾਰਨ ਸੀ, ਕੱਲ੍ਹ ਵੀ ਸੀ, ਅੱਜ ਵੀ ਹੈ, ਕੱਲ੍ਹ ਨੂੰ ਵੀ ਹੋਏਗਾ। ਲੇਕਿਨ ਇਸ ਦਾ ਸਭ ਤੋਂ ਵੱਡਾ ਫਿਕਰ ਬੀਜੇਪੀ ਨੂੰ ਹੋਇਆ ਹੈ। ਇਹ ਬਹੁਤਿਆਂ ਨੂੰ ਹੈਰਾਨੀ ਦੇਗਾ, ਕਿਉਂਕਿ ਈਵਨ ਇੱਕ ਦਿੱਲੀ ਦੇ ਅਕਾਲੀ ਲੀਡਰ ਉਹਨਾਂ ਨੇ ਤਾਂ ਕਿਹਾ ਕਿ ਜੀ ਇਹ ਜੋ ਦੋ ਫਾੜ ਹੋਇਆ ਹੈ ਜਾਂ ਇਹ ਲਾਈਨ ਚੱਲੀ ਹੈ, ਇਹ ਤੇਰ ਤਾਂ ਬੀਜੇਪੀ ਨਾਲ ਜਾਣਾ ਚਾਹੁੰਦੀ ਹੈ। ਔਰ ਉਹਨਾਂ ਨੇ ਕਿਹਾ ਕਿ ਜਿਹੜਾ ਆਪਰੇਸ਼ਨ ਕਮਲ ਪੰਜਾਬ 'ਚ ਕਰਨਾ ਚਾਹੁੰਦੇ ਨੇ, ਅਸੀਂ ਉਸ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ। ਬਹੁਤਿਆਂ ਨੂੰ ਤਾਂ ਇਹੀ, ਕਿਉਂਕਿ ਜਿਹੜੇ ਇਸ ਸਾਰੇ ਦੇ ਵਿੱਚ ਆਏ ਨੇ ਉਹਨਾਂ ਦੇ ਕਿਤੇ ਜਿਵੇਂ ਢੀਂਡਸਿਆਂ ਦੀ ਲਾਈਨ ਹੈ ਜਾਂ ਹੋਰ ਨੇ, ਉਹ ਬੀਜੇਪੀ ਦੇ ਨਾਲ ਹੀ ਜੁੜੇ ਰਹੇ ਨੇ। ਬਾਕੀ ਜਿਹੜੇ ਨੇ ਉਹ ਹਾਰੇ ਹੋਏ, ਜਿਹੜੇ ਆਪਣੀਆਂ ਸੀਟਾਂ ਵੀ ਨਹੀਂ ਕੱਢ ਸਕੇ, ਜ਼ਮਾਨਤਾਂ ਜ਼ਬਤ ਹੋਈਆਂ, ਉਸ ਕਿਸਮ ਦੇ ਲੋਕ ਵੀ ਨੇ। ਲੇਕਿਨ ਇਹ ਗੱਲ ਬੜੀ ਹੈਰਾਨੀ ਵਾਲੀ ਬਹੁਤਿਆਂ ਨੂੰ ਲੱਗੇਗੀ ਕਿ ਵੀ ਬੀਜੇਪੀ ਨੂੰ ਕਿਉਂ ਲੱਗਣ ਲੱਗ ਗਿਆ ਕਿ ਵੀ ਅਕਾਲੀ ਦਲ ਕਮਜ਼ੋਰ ਨਹੀਂ ਹੋਣਾ ਚਾਹੀਦਾ। ਔਰ ਇਹ ਕੋਈ ਹੋਰ ਨਹੀਂ ਕਹਿ ਰਿਹਾ। ਜਦੋਂ ਹੀ ਇਹ ਅੱਜ ਦੀ ਟ੍ਰਿਬਿਊਨ ਦੇ ਵਿੱਚ ਮੈਂ ਦੇਖਿਆ, ਹਾਲਾਂ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਇੰਟਰਵਿਊ ਸੁਨੀਲ ਜਾਖੜ, ਜਿਹੜੇ ਬਲਰਾਮ ਜਾਖੜ ਦਾ ਬੇਟਾ, ਕਾਂਗਰਸ ਦਾ ਵੀ ਪੰਜਾਬ ਦੇ ਵਿੱਚ ਪ੍ਰਧਾਨ, ਕਾਂਗਰਸ ਦੀ ਟਿਕਟ ਦੇ ਉੱਤੇ MP ਦੀ ਸੀਟ ਵੀ ਲੜੀ, ਹਾਰਿਆ, ਔਰ ਹੁਣ ਬੀਜੇਪੀ ਜੁਆਇਨ ਕੀਤੀ ਔਰ ਬੀਜੇਪੀ ਦਾ ਪੰਜਾਬ ਦਾ ਪ੍ਰਧਾਨ, ਔਰ ਉਸ ਬਲਰਾਮ ਜਾਖੜ ਦਾ ਬੇਟਾ, ਜਿਹੜਾ ਬਲਰਾਮ ਜਾਖੜ ਇੰਦਰਾ ਗਾਂਧੀ ਦਾ ਬਹੁਤ ਕਰੀਬੀ ਮਿਨਿਸਟਰ ਐਗਰੀਕਲਚਰ ਦਾ ਵੀ ਰਿਹਾ, ਸਪੀਕਰ ਪਾर्लियामेंट ਦਾ ਰਿਹਾ, और जिस बलराम जाखड़ ने ऑन रिकॉर्ड ये किया सी कि अगर भारत की एकता अखंडता के लिए 2 करोड़ सिखों को भी मारना पड़ा तो हम इससे हिचकिचाएंगे नहीं। ਉਹਦੇ ਨਾਲ ਕਿਉਂਕਿ ਟ੍ਰਿਬਿਊਨ ਇੱਕ ਡੀ ਕੋਡ ਪੰਜਾਬ ਦੇ ਥੱਲੇ ਉਹਨਾਂ ਨੇ ਕੋਈ ਸੀਰੀਅਲ ਸ਼ੁਰੂ ਕੀਤਾ ਹੋਇਆ, ਕੋਈ ਇੰਟਰਵਿਊਜ਼ ਦਾ ਦੂਜਾ, ਉਹਨਾਂ ਨੇ ਸੁਨੀਲ ਜਾਖੜ ਨੂੰ ਇੰਟਰਵਿਊ ਕੀਤਾ ਔਰ ਉਦੋਂ ਤੱਕ ਜ਼ਾਹਰ ਹੈ ਉਹਦੇ ਕੋਲ ਖਬਰ ਤਾਂ ਸੀ ਕਿ ਵੀ ਇਹ ਹੋਣ ਜਾ ਰਿਹਾ। ਹੁਣ ਉਹ ਕਿਵੇਂ ਅਕਾਲੀ ਦਲ ਦਾ ਫਿਕਰ ਕਰ ਰਿਹਾ, ਉਸ ਤੋਂ ਸਾਨੂੰ ਅੰਦਾਜ਼ਾ ਹੋਣਾ ਚਾਹੀਦਾ ਕਿ ਕਿਵੇਂ ਸਿੱਖਾਂ ਦੇ ਰੈਵੋਲੂਸ਼ਨਰੀ ਏਜੰਡੇ ਨੂੰ ਬੀਜੇਪੀ ਨੇ, ਜਿਹੜਾ ਜਦੋਂ ਪ੍ਰਕਾਸ਼ ਸਿੰਘ ਬਾਦਲ ਦੇ ਥੱਲੇ ਪੰਥਕ ਪਾਰਟੀ ਤੋਂ ਪੰਜਾਬੀ ਪਾਰਟੀ ਦੇ ਨਾਂ ਥੱਲੇ ਔਰ ਬੀਜੇਪੀ ਨਾਲ ਪਤੀ ਪਤਨੀ ਦੇ ਰਿਸ਼ਤੇ ਦੀ ਗੱਲ ਉਹਨੇ ਤੋਰੀ ਕਿ ਭਾਈ ਇਹਨਾਂ ਨੂੰ ਕਿਵੇਂ ਫਿਕਰ ਹੈ ਕਿ ਵੀ ਜੇ ਪੰਜਾਬ 'ਚੋਂ ਇਹ ਅਕਾਲੀਆਂ ਦੀ ਹੋਂਦ ਜਾਂ ਬਾਦਲਕਿਆਂ ਦੀ ਜਾਂ ਇਹਨਾਂ ਦੀ ਸੋਚ ਵਾਲੇ ਜਿਹੜੇ ਬਾਕੀ 60 ਬਰਾਤੀ ਇਕੱਠੇ ਕੀਤੇ ਨੇ ਉਹ ਫੇਲ ਹੋਏ ਤਾਂ ਪੰਜਾਬ ਕਿੱਧਰ ਨੂੰ ਜਾਏਗਾ। ਉਹਨਾਂ ਨੂੰ ਇਹ ਨਜ਼ਰ ਆਉਂਦਾ ਵੀ ਇਹ ਸਿੱਖਾਂ ਦੀ ਜਿਹੜੀ ਬੇਸਿਕ ਉਹਨਾਂ ਦੀ ਧਰਤੀ ਹੈ ਜਾਂ ਉਹਨਾਂ ਦਾ ਬੇਸਿਕ ਫਲਸਫਾ ਹੈ ਜਾਂ ਉਹਨਾਂ ਦਾ ਬੇਸਿਕ ਕਣ ਹੈ, ਉਹਨਾਂ ਨੇ ਹਿੰਦੂ ਤਵੀ ਤਾਂ ਬਣਨਾ ਨਹੀਂ ਹੈ। ਹਾਲਾਂ ਇੱਕ ਪਾਸੇ ਉਹ ਦਾਅਵਾ ਵੀ ਕਰਦੇ ਨੇ ਦੇਖੋ ਜੀ ਸਾਡੀ ਵੋਟ ਪਰਸੈਂਟੇਜ ਅਕਾਲੀਆਂ ਤੋਂ ਜ਼ਿਆਦਾ ਹੋ ਗਈ, ਪਰ ਉਹਨਾਂ ਨੂੰ ਪਤਾ ਵੀ ਸਿੱਖ ਲੜਨਗੇ। ਇਹ ਵਿੱਚ ਵਿਚਾਲੇ ਇੱਕ ਕੰਧ ਜਿਹੀ ਬਾਦਲਾਂ ਰਾਹੀਂ ਜਿਹੜੀ ਹੈ ਉਹ ਟੋਨ ਡਾਊਨ ਕਰਨ ਲਈ ਖੜੀ ਕੀਤੀ ਹੋਈ ਹੈ। ਜੇ ਇਹ ਕੰਧ ਚੱਕੀ ਗਈ ਤੇ ਸਿੱਖ ਸਿੱਧੇ ਖਾਲਿਸਤਾਨ ਤੇ ਆ ਜਾਣਗੇ, ਜਿਹਦੇ ਲਈ ਲਫ਼ਜ਼ ਇਹ ਰੈਡੀਕਲ ਯੂਜ਼ ਕਰਦੇ ਨੇ, ਰੈਡੀਕਲਾਈਜੇਸ਼ਨ ਆਫ। ਹੁਣ ਜਿਹੜਾ ਇੰਟਰਵਿਊ ਇਹਨੇ ਸੁਨੀਲ ਜਾਖੜ ਨੇ ਟ੍ਰਿਬਿਊਨ ਨੂੰ ਦਿੱਤਾ ਔਰ ਟ੍ਰਿਬਿਊਨ ਨੇ ਬਿਲਕੁਲ ਠੀਕ ਇਮਾਨਦਾਰੀ ਨਾਲ ਉਹੀ ਹੈਡਲਾਈਨ ਲਾਈ
ਅਕਾਲੀ ਦਲ ਵਿਦ ਔਰ ਵਿਦਆਊਟ ਸੁਖਬੀਰ ਬਾਦਲ is a safety valve for Punjab against threat of radicalism, ਸੁਨੀਲ ਜਾਖੜ ਪੰਜਾਬ ਬੀਜੇਪੀ ਚੀਫ, ਕਿ ਵੀ ਅਕਾਲੀ ਦਲ ਚ ਸੁਖਬੀਰ ਬਾਦਲ ਪ੍ਰਧਾਨ ਰਹਿੰਦਾ ਹੈ ਜਾਂ ਨਹੀਂ ਰਹਿੰਦਾ ਇਹ ਕੋਈ ਮੈਟਰ ਨਹੀਂ ਕਰਦਾ, ਪਰ ਇਹ ਸੇਫਟੀ ਵੈਲਵ ਹੈ ਪੰਜਾਬ ਦਾ। ਜੇ ਇਹ ਗਿਆ ਤੇ ਇਹਦਾ ਮਤਲਬ ਹੈ ਕਿ ਪੰਜਾਬ ਤਾਂ ਖਾਲਿਸਤਾਨ ਬਣ ਜਾਏਗਾ। ਔਰ ਆਲਰੇਡੀ ਉਹਨਾਂ ਨੂੰ ਏਜੰਸੀਆਂ ਨੂੰ ਇਹ ਨਜ਼ਰ ਆ ਗਿਆ, ਜੋ ਖਡੂਰ ਸਾਹਿਬ ਦਾ ਜਾਂ ਫਰੀਦਕੋਟ ਦਾ ਇਹ ਟੈਂਪਰੇਚਰ ਹੁੰਦਾ, ਤੁਸੀਂ ਦੇਖ ਰਹੇ ਹੁੰਦੇ ਹੋ ਵੀ ਧਰਤੀ ਦਾ ਖਮੀਰ ਬਦਲ ਰਿਹਾ ਹੈ ਔਰ ਬਿਲਕੁਲ ਜਿਹੜੀ ਬਦਜ਼ਨੀ ਇਹਨਾਂ ਦੇ ਨਾਲ ਤਾਂ ਹੋ ਹੀ ਰਹੀ ਹੈ। ਔਰ ਇਹ ਇੰਟਰਵਿਊ ਉਹਨੇ ਦੇ ਵਿੱਚ ਇਹ ਕਿਹਾ ਕਿ ਭਾਈ ਇਹ, ਔਰ ਮੈਂ ਉਹਦੀ ਸਟੇਟਮੈਂਟ ਹੀ ਰਿਪੀਟ ਕਰਨਾ ਚਾਹੁੰਦਾ ਕਿ ਇਨ ਦਾ ਇੰਟਰਵਿਊ ਵਿਦ ਟ੍ਰਿਬਿਊਨ ਹੀ ਸੈਡ SAD with or without Sukhbir Badal was a safety valve for Punjab against the rising threat of radicalism। Rising threat ਇਸ ਲਈ ਹੈ ਉਹਨਾਂ ਨੂੰ ਨਜ਼ਰ ਆ ਰਿਹਾ ਵੀ ਖਡੂਰ ਸਾਹਿਬ ਦੇ ਨਤੀਜੇ ਕੀ ਨੇ, ਫਰੀਦਕੋਟ ਦੇ ਕੀ ਨੇ। ਬਿਲਕੁਲ ਹੁਣ ਇਹਨਾਂ ਨੂੰ ਇਹ ਵੀ ਪਤਾ ਹੈ ਵੀ ਬੀਜੇਪੀ ਦੀ ਹੋਂਦ ਪੰਜਾਬ 'ਚ ਪੋਲਰਾਈਜੇਸ਼ਨ, ਧਰੁਵੀਕਰਨ ਹੈ, ਹਿੰਦੂਆਂ ਸਿੱਖਾਂ ਨੂੰ ਲੜਾ ਦਿਓ। ਉਹ ਕਹਿੰਦਾ ਹੈ ਹਿੰਦੂਆਂ ਸਿੱਖਾਂ ਦੀ ਲੜਾਈ ਕੋਈ ਗੱਲ ਨਹੀਂ, ਧਰੁਵੀਕਰਨ ਠੀਕ ਹੈ। ਔਰ ਉਹਦੀ ਸਟੇਟਮੈਂਟ ਹੈ radicalization is more dangerous than polarization, both the central state made mistake on farmers issue। ਉਹ ਉਹਦਾ ਕਵਰ ਅਪ ਕਰ, ਉਹ ਕਹਿੰਦਾ ਵੀ ਧਰੁਵੀਕਰਨ ਹੋ ਲੈਣ ਦਿਓ, ਕੋਈ ਗੱਲ ਨਹੀਂ ਹੈ, ਲੇਕਿਨ ਇਹ ਜਿਹੜੀ ਰੈਡੀਕਲਾਈਜੇਸ਼ਨ ਹੈ ਇਹ ਤਾਂ ਧਰੁਵੀਕਰਨ ਤੋਂ ਵੀ ਖਤਰਨਾਕ। ਇਹਦਾ ਮਤਲਬ ਜੇ ਸਿੱਖ ਸਾਰੇ ਇਕੱਠੇ ਹੋ ਕੇ ਅਕਾਲੀ ਦਲ ਦੇ ਉਸ ਜੋ ਇਹਨਾਂ ਨੇ ਉਸ ਨੂੰ ਇੱਕ ਵਿਚਕਾਰ ਮੰਕੀ ਰੈਂਚ ਸੁੱਟਿਆ ਹੋਇਆ ਹੈ ਨੁਕਸਾਨ ਕੰਟਰੋਲਣ ਲਈ ਜਾਂ ਸਿੱਖਾਂ ਨੂੰ ਕਾਬੂ ਕਰਨ ਲਈ ਜਾਂ ਮੋਡਰੇਟ ਰੱਖਣ ਦੇ ਲਈ, ਉਹਨੇ ਕਿਹਾ ਉਹ ਤਾਂ ਬਹੁਤ ਖਤਰਨਾਕ ਹੋ ਜਾਏਗਾ ਰੈਡੀਕਲਾਈਜੇਸ਼ਨ। ਹੁਣ ਉਸ ਦੇ ਵਿੱਚ ਕਹਿ ਰਿਹਾ ਕਿ ਦਾ ਅਕਾਲੀ ਦਲ ਇਸ ਹੁਣ ਇੱਕ ਐਨਮੀ ਦਾ ਜੇ ਦੀ ਪਾਰਟੀ ਦਾ ਚੀਫ ਬੋਲ ਰਿਹਾ, ਉਹ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਕਿੰਨੀ ਦੂਰ ਦੀ ਸੋਚਦੇ ਨੇ। ਅਸੀਂ ਤਾਂ ਆਪਣਾ ਫਿਕਰ ਕਰ ਰਹੇ ਹਾਂ ਕਿ ਜੀ ਇਤਿਹਾਸਕ ਪਾਰਟੀ 104 ਸਾਲ ਪੁਰਾਣੀ, ਉਹਦਾ ਪੰਥ ਦੀ ਹਵਾ। ਉਹ ਇਹ ਕਹਿ ਰਿਹਾ Akali Dal is not just another regional party. I am of the view, even today, that a strong Akali Dal is a representative political body of Akal Takht and the Panth। ਕਿ ਅਕਾਲੀ ਦਲ ਰਿਪਰੈਜ਼ੈਂਟ ਕਰਦਾ ਪੰਥ ਨੂੰ। ਹੁਣ ਸੁਨੀਲ ਜਾਖੜ ਨੂੰ ਜਾਂ ਬੀਜੇਪੀ ਨੂੰ ਕਿੱਥੋਂ ਪੰਥ ਤੇ ਅਕਾਲ ਤਖਤ ਦਾ ਫਿਕਰ ਪੈ ਗਿਆ, ਕਿਉਂਕਿ ਉਹ ਇਹ ਸਮਝਦੇ ਨੇ ਕਿ ਅਲਟੀਮੇਟਲੀ ਸੁਰ ਤਿੱਖੇ ਹੋਣਗੇ ਸਿੱਖਾਂ ਦੇ ਕਿ ਭਾਈ ਕਰਕੇ ਦੇਖ ਲਿਆ ਕਾਂਗਰਸ ਨੇ ਤਾਂ ਪਹਿਲਾਂ ਹੀ ਜੋ ਸਾਡੇ ਨਾਲ ਕੀਤਾ ਸੀ, ਆ ਪਤਨੀ ਵੀ ਬਣ ਕੇ ਦੇਖ ਲਿਆ ਉਹਨੇ, ਸਾਰੇ ਹੱਕ ਪਤੀ ਨੂੰ ਦੇ ਕੇ ਬੀਜੇਪੀ ਨੂੰ ਅਨਕੰਡੀਸ਼ਨਲ ਸਪੋਰਟ ਦੇ ਕੇ। ਹੁਣ ਇਸ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ। ਔਰ ਇਹ ਉਹਨੇ ਕਿਹਾ ਕਿ ਵੀ ਇਹ ਜਿਹੜਾ ਵੀ ਹੈਵ ਪਾਰਟਿਡ ਵੇਜ਼ ਐਂਡ ਕੰਟੈਸਟਡ ਇਲੈਕਸ਼ਨਸ ਅਗੇਂਸਟ ਈਚ ਅਦਰ। ਉਹਨੇ ਕਿਹਾ ਜੀ ਹੁਣ ਪਤਾ ਨਹੀਂ ਅਸੀਂ ਇਕੱਠੇ ਹੋਣਾ ਹੈ ਕਿ ਨਹੀਂ, ਕਿਉਂਕਿ ਅਸੀਂ ਆਪਣੇ ਰਾਹ ਤਿਆਰ ਕੀਤੇ ਨੇ। I cannot look into the future, but a strong political representation of the Panth is a must. A moderate party, which the Akali Dal is required। ਉਹਨੇ ਕਿਹਾ ਜੀ ਇਹ ਮੋਡਰੇਟ ਰਹਿਣਾ ਚਾਹੀਦਾ ਹੈ, ਸਿੱਖਾਂ ਨੂੰ ਇਹ ਮੰਕੀ ਰੈਂਚ ਦੇ ਨਾਲ ਕਾਬੂ ਕਰਕੇ ਰੱਖੋ, ਅਦਰਵਾਈਜ਼ ਇਹ ਗੱਲ ਜਿਹੜੀ ਹੈ ਕਿਸੇ ਹੋਰ ਪਾਸੇ ਚਲੀ ਜਾਏਗੀ। ਹੁਣ ਜਦੋਂ ਕਿਸੇ ਸਰਦਾਰ ਕਪੂਰ ਸਿੰਘ ਹੋਰਾਂ ਨੇ ਸਾਚੀ ਸਾਖੀ 'ਚ ਕਿਸੇ ਨੂੰ ਕੋਟ ਕੀਤਾ ਹੈ ਜੀ, ਮੁਸਲਿਮ ਸਕਾਲਰ ਨੂੰ 20ਵੀਂ ਸਦੀ ਦੀ ਬਿਗਨਿੰਗ 'ਚ ਉਹਨੇ ਸਿੱਖਾਂ ਬਾਰੇ ਉਹਨਾਂ ਨੇ ਕਿਹਾ ਸੀ ਕਿ ਵੀ ਹਿੰਦੂ ਕੋਈ ਵੀ ਗੱਲ ਕਰਨ ਤੋਂ 100 ਸਾਲ ਪਹਿਲਾਂ ਸੋਚਦਾ ਕਿ ਇਹਦੇ ਕੀ ਇੰਪੈਕਟ ਹੋਣਗੇ। ਮੁਸਲਮਾਨ ਜਿਹੜਾ ਹੈ ਉਹ ਐਨ ਮੌਕੇ ਦੇ ਆ ਕੇ ਉੱਤੇ ਸੋਚਦਾ ਹੈ ਕਿ ਵੀ ਉਹਦੇ ਫਾਇਦੇ 'ਚ ਕੀ ਹੋਏਗਾ। ਤੇ ਕਹਿੰਦਾ ਵੀ ਸਿੱਖ ਜਿਹੜਾ ਉਹ ਜਦੋਂ ਵਕਤ ਲੰਘ ਜਾਂਦਾ ਉਸ ਤੋਂ ਬਾਅਦ ਉਹ ਦੇਖਦਾ ਕਿ ਬਈ ਇਹ ਹਾਲਾਤਾਂ ਨੇ ਸਾਨੂੰ ਕੀ ਕਰਤਾ। ਉਹਨਾਂ ਨੇ ਕਿਹਾ ਵੀ ਇਹ ਗੱਲ ਭਾਵੇਂ ਸਾਨੂੰ ਚੁੱਭੀ, ਉਹਨਾਂ ਨੇ ਉਹ ਸਰਕੂਲੇਟ ਕੀਤਾ ਹੋਏਗਾ ਕਿਤੇ, ਮੈਨੂੰ ਹੁਣ ਯਾਦ ਨਹੀਂ ਹੈ ਕਿ ਉਹਨੂੰ ਫਜ਼ਲੁਰ ਰਹਿਮਾਨ ਕਿ ਕਿਸੇ ਨੂੰ ਕੋਟ ਕੀਤਾ ਹੋਇਆ ਉਸ ਵੇਲੇ ਦਾ ਚੰਗਾ, ਪਰ ਉਹਨਾਂ ਨੇ ਸਰ ਕਪੂਰ ਸਿੰਘ ਉਹਨਾਂ ਨੇ ਕਿਹਾ ਕਿ ਵੀ ਇਹ ਜੇ ਅਸੀਂ ਦੇਖੀਏ ਤਾਂ ਇਹ ਗੱਲ ਗਲਤ ਨਹੀਂ ਹੈ। ਹੁਣ ਈਵਨ ਮੈਂ ਵੀ ਇਸ ਐਂਗਲ ਤੋਂ ਨਹੀਂ ਅਸੀਂ ਸੋਚਿਆ ਕਿ ਵੀ ਬੀਜੇਪੀ ਦਾ ਚੀਫ ਜਾਂ ਇਹ, ਕਿਉਂਕਿ ਜੋ ਸੁਨੀਲ ਜਾਖੜ ਕਹਿ ਰਿਹਾ ਆਪਣੇ ਤੌਰ ਤੇ ਨਹੀਂ ਕਹਿ ਰਿਹਾ, ਇਹ ਜਿਹਨਾਂ ਏਜੰਸੀਆਂ ਨੇ ਇੱਕ ਪਾਸੇ ਉਹ ਅਕਾਲੀ ਦਲ ਨੂੰ ਇੰਨਾ ਰੱਖਣਾ ਚਾਹੁੰਦੇ ਨੇ ਕਿ ਉਹ ਅੱਡ ਕੋਰਸ ਨਾ ਲਏ ਇਹਨਾਂ ਤੋਂ, ਇਹਨਾਂ ਦੀ ਪਤਨੀ ਬਣ ਕੇ ਭਾਵੇਂ ਉਹ ਛੁੱਟੜੀ ਹੋਏ ਉਹਨੂੰ ਨਾਲ ਰਹੇ,
ਪਰ ਇਹ ਵੀ ਨਹੀਂ ਚਾਹੁੰਦੇ ਵੀ ਇਹ ਬਿਲਕੁਲ ਇਸ ਕਿਸਮ ਦਾ ਹੋ ਜਾਏ ਕਿ ਵੀ ਉਹ ਆਪਣਾ ਰਸਤਾ ਅਖਤਿਆਰ ਕਰਨ, ਕਿਉਂਕਿ ਜਿਹੜਾ ਵਿੱਚ ਗੈਪ ਹੈ ਉਹ ਤੇ ਸਿੱਖਾਂ ਨੇ ਜਾਣਾ ਹੀ, ਉਹਨਾਂ ਨੇ ਕਹਿਣਾ ਵੀ ਬਸ ਇਨਫ ਇਜ਼ ਇਨਫ ਹੋ ਗਿਆ। ਉਹ ਖਡੂਰ ਸਾਹਿਬ ਔਰ ਫਰੀਦਕੋਟ ਨੇ ਆਪਣਾ ਮੈਸੇਜ ਦੇ ਦਿੱਤਾ। ਸੋ ਇਹ ਹੈ ਇਹਨਾਂ ਦੀ ਸੋਚ ਕਿ ਕਿਸ ਲੈਵਲ ਦੇ ਉੱਤੇ ਜਾ ਕੇ ਇਹ ਦੇਖ ਰਹੇ ਨੇ, ਤੇ ਸਾਨੂੰ ਵੀ ਇਹ ਦੇਖਣਾ ਹੋਏਗਾ ਕਿ ਵੀ ਅਲਟੀਮੇਟਲੀ ਕਿੰਨੀ ਕੁ ਦੇਰ ਅਸੀਂ ਇਹ ਇਫ ਐਂਡ ਬਟ ਲੇਕਿਨ, ਪਤਾ ਨਹੀਂ ਹੁਣ ਮੈਂ ਕਿੰਨੀ ਵਾਰੀ ਆਪਣੇ ਫਿਕਰਿਆਂ 'ਚ ਲੇਕਿਨ ਕਹਿਣਾ, ਮੈਨੂੰ ਲੱਗਦਾ ਵੀ ਇਹ ਲੇਕਿਨ ਹਟਾਈਏ, ਸਿੱਧੀ ਸਿੱਧੀ ਗੱਲ ਹੋਏ ਕਿ ਭਾਈ ਇਹ ਤਾਂ 40 ਸਾਲ ਪਹਿਲਾਂ ਹੋ ਜਾਣੀ ਚਾਹੀਦੀ ਸੀ। ਜੂਨ ਦੇ ਪਹਿਲੇ ਹਫਤੇ ਜੇ ਸੱਚਮੁੱਚ ਇਹ ਅਕਾਲੀ ਦਲ ਐਜ਼ ਏ ਸੋ ਕਾਲਡ ਮੋਡਰੇਟ, ਇਹ ਮੰਕੀ ਰੈਂਚ ਨਾ ਹੁੰਦਾ ਵਿਚਾਲੇ ਸੁੱਟਿਆ ਹੋਇਆ ਏਜੰਸੀਆਂ ਦਾ, ਤੇ ਗੱਲ ਤਾਂ ਸਪਸ਼ਟ ਸੀ ਕਿ ਵੀ ਤੁਸੀਂ ਸਾਡੇ ਤੇ ਚੜ੍ਹਾਈ ਕੀਤੀ ਹੈ, ਤੁਸੀਂ ਜਿਹੜੀ ਹੈ ਸਰਵਨਾਸ਼ ਸਿੱਖਾਂ ਦੇ ਦੀ ਜੰਗ, ਸਾਡਾ ਪ੍ਰਾਣ ਪਿਆਰੇ ਹਰਮੰਦਰ ਸਾਹਿਬ ਤੇ ਫੌਜਾਂ ਚੜ੍ਹਾਈਆਂ ਨੇ, ਟੈਂਕਾਂ ਤੋਪਾਂ ਨਾਲ ਆ ਗਏ ਹੋ ਔਰ ਤੁਸੀਂ ਸਾਡੇ ਖਿਲਾਫ ਜੰਗ ਕੀਤੀ ਹੈ। ਹੁਣ ਅਸੀਂ ਸਿੱਧੀ ਲੜਾਈ ਜਿਹੜੀ ਹੈ ਉਹ ਖਾਲਿਸਤਾਨ ਦੀ ਲੜਾਂਗੇ। ਅਕਾਲੀ ਦਲ ਉਹਨੂੰ ਪੀਸਫੁਲ ਢੰਗ ਨਾਲ ਲੜੀ ਜਾਂਦਾ, ਬੇਸ਼ੱਕ ਬਾਕੀਆਂ ਨੇ ਤਾਂ ਡਾਂਗ ਚੁੱਕ ਹੀ ਲਈ ਸੀ ਔਰ ਉਹਨਾਂ ਨੇ ਆਪਣੀ ਰਿਟ ਵੀ ਬਣਾ, ਔਰ ਕਿਵੇਂ ਅਕਾਲੀ ਦਲ ਹਕੂਮਤ ਦੇ ਹੱਕ 'ਚ ਭੁਗਤਿਆ, ਕਿਉਂਕਿ ਇਹ ਮੋਡਰੇਟ ਇਸ ਕਿਸਮ ਦੇ ਰੱਖੇ ਹੋਏ ਨੇ ਔਰ ਬਹੁਤਿਆਂ ਨੂੰ ਇਹ ਲੱਗਦਾ ਵੀ ਸ਼ਾਇਦ ਬਾਦਲ ਔਰ ਦੂਸਰਿਆਂ ਦਾ ਪਾਰਟ ਜਿਹੜਾ ਹੈ ਉਹ ਹਮੇਸ਼ਾ ਹੀ ਇਵੇਂ ਨਹੀਂ ਹੈ। ਜਦੋਂ ਅਸੀਂ 1992-93 ਦੇ ਪੀਰੀਅਡ 'ਚ ਦੇਖਦੇ ਤੇ 1992 'ਚ ਜਦੋਂ ਯੂਨਾਈਟਿਡ ਨੇਸ਼ਨਸ ਦਾ ਸੈਕਟਰੀ ਜਨਰਲ ਬੂਟਰੋਸ ਗਾਲੀ ਸੀ, ਇਹ ਦਿੱਲੀ ਗਿਆ ਔਰ ਇਹ ਸਾਰੇ ਅਕਾਲੀ ਲੀਡਰ ਜਿਨ੍ਹਾਂ ਦੇ ਵਿੱਚ ਬਾਦਲ ਜਿਨ੍ਹਾਂ ਨੂੰ ਲੀਡ ਕਰ ਰਿਹਾ ਸੀ ਬੰਗਲਾ ਸਾਹਿਬ ਤੋਂ, ਉਹ ਉਹਨੂੰ ਮੈਮੋਰੈਂਡਮ ਦੇਣ ਜਾ ਰਹੇ ਸੀ ਔਰ ਉਸ ਮੈਮੋਰੈਂਡਮ ਦੇ ਵਿੱਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਸੀ, ਸਵੈ ਆਜ਼ਾਦੀ ਦਾ ਹੱਕ ਜਿਹੜਾ ਅੱਜ ਅਸੀਂ ਖਾਲਿਸਤਾਨ ਰੈਫਰੈਂਡਮ ਦੇ ਨਾਲ ਮੰਗ ਰਹੇ। ਸੋ ਇਹ ਕਿਉਂਕਿ ਏਜੰਸੀਆਂ ਘੁਮਾਉਂਦੀਆਂ ਰਹੀਆਂ ਨੇ, ਜਦੋਂ ਇਹਨਾਂ ਨੂੰ ਲੱਗਾ ਕਿ ਬਈ ਇਸ ਵੇਲੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਜਾਂ ਖਾਲਿਸਤਾਨ ਦੀ ਮੂਵਮੈਂਟ ਪੰਜਾਬ ਦੇ ਵਿੱਚ ਤਾਂ ਪੂਰੀ ਜੁਝਾਰੂ ਲਹਿਰ ਦੀ ਬੱਲੇ ਬੱਲੇ ਸੀ, ਸੋ ਉਦੋਂ ਇਹ ਜੁਝਾਰੂਆਂ ਦੇ ਭੋਗਾਂ ਤੇ ਵੀ ਜਾਣਾ, ਉਸ ਕਿਸਮ ਦੇ ਬਿਆਨਬਾਜ਼ੀ ਵੀ ਕਰਨੀ। ਪਰ ਹੁਣ ਉਹਨਾਂ ਨੂੰ ਇਹ ਲੱਗਣ ਲੱਗ ਗਿਆ ਸੀ ਕਿ ਭਾਈ ਅਸੀਂ ਆਪਣੇ ਪਰਿਵਾਰਕ ਇੰਟਰਸਟ ਸਿਕਿਉਰ ਕਰੀਏ। ਬਾਦਲ ਨੇ, ਜਿਵੇਂ ਅਸੀਂ ਕੱਲ੍ਹ ਗੱਲ ਕੀਤੀ ਸੀ ਕਿ ਕਿਵੇਂ ਉਸ ਨੇ ਇਸ ਦਾ ਪੂਰਾ ਪਰਿਵਾਰੀਕਰਨ ਕੀਤਾ, ਉਹ ਭਾਵੇਂ ਉਹਦਾ ਸੁਖਬੀਰ ਬਾਦਲ ਹੈ, ਹਰਸਿਮਰਤ ਹੈ, ਮਜੀਠੀਆ ਹੈ, ਆਦੇਸ਼ ਪ੍ਰਤਾਪ, ਤੁਸੀਂ ਆਲਾ ਦੁਆਲਾ ਦੇਖੋ, ਇਵੇਂ ਲੱਗਾ ਕਿ ਵੀ ਇਹ ਕੁੜਮਾਂ ਦੀ ਪਾਰਟੀ ਬਣ ਕੇ ਰਹਿ ਗਿਆ। ਸੋ ਮੈਨੂੰ ਇਹ ਲੱਗਾ ਵੀ ਸੁਨੀਲ ਜਾਖੜ ਦੇ ਇਸ ਪਾਰਟ ਨੂੰ ਦੇਖਦੇ ਹਾਂ ਅਸੀਂ ਜ਼ਰੂਰ ਇਸ ਗੱਲ ਨੂੰ ਵੀ ਡਿਸਕਸ ਕਰੀਏ ਕਿ ਭਾਈ ਇਹ ਜਿਹੜੀ ਹਿੰਦੂਤਵੀ ਸੋਚ ਹੈ ਉਹ ਕਿਵੇਂ ਸੋਚ ਰਹੀ ਹੈ ਇਹਨਾਂ ਸਾਰੀਆਂ ਡਿਵੈਲਪਮੈਂਟਸ। ਜੀ ਰਾਜ ਸਾਹਿਬ ਤੁਹਾਡਾ ਬਹੁਤ ਧੰਨਵਾਦ। ਸੋ ਥੱਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619584। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।